ਜਿਮਨੀ ਚੋਣ ਦੇ ਵਿੱਚ ਬੀਜੇਪੀ ਫੇਰ ਪਿੱਛੇ ਰਹਿ ਜਾਂਦੀ ਹੈ, ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਹੈ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਤੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ ਅਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ। ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ। ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਹੈ ਤੇ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤ ਵੋਟ ਪਈ ਹੈ। ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ। ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਕਿ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਕੋਈ ਘਾਟਾ ਪਿਆ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ ਜਾਂਦੇ ਆ ਤਾਂ ਉਹਦਾ ਨੁਕਸਾਨ ਤਾਂ ਸਮਾਜ ਨੂੰ ਝੱਲਣਾ ਪੈਂਦਾ ਹੈ। ਅਕਾਲੀ ਦਲ ਸਰਵਾਈਵ, ਕਿਉਂਕਿ ਤੁਸੀਂ ਵੀ ਇੱਕ ਹਿੱਸਾ ਰਹੇ ਹੋ ਅਕਾਲੀ ਦਲ ਦਾ ਕਿਸੇ ਟਾਈਮ। ਦੇਖੋ ਜਿਹੜੀ ਹੁਣ ਅੱਜ ਜਲੰਧਰ ਦੇ ਵਿੱਚ ਜੋ ਹਾਲ ਰਿਹਾ ਹੈ ਅਕਾਲੀ ਦਲ ਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦੇ ਮਸਲਿਆਂ 'ਤੇ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਕੀਤੀ ਜਾਵੇ ਅਤੇ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ। ਇੰਡੋਜ਼ TV ਦੇਖ ਰਹੇ ਹੋ ਤੁਸੀਂ, ਤਾਂ ਇਸ ਵਕਤ ਸਾਡੇ ਨਾਲ ਬੀਜੇਪੀ ਦੇ ਲੀਡਰ ਸਰੂਪ ਚੰਦ ਸਿੰਗਲਾ ਜੀ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ। ਸਿੰਗਲਾ ਜੀ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ। ਸਿੰਗਲਾ ਸਾਹਿਬ, ਆਪਾਂ ਸ਼ੁਰੂਆਤ ਇੱਥੋਂ ਕਰ ਲਈਏ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਨਾਅਰਾ ਦੇ ਕੇ ਸਰਕਾਰ ਆਈ, 92 ਵਿਧਾਇਕ ਉਸ ਸਰਕਾਰ ਦੇ ਆਏ, ਬਦਲਾਅ ਦਾ ਨਾਅਰਾ ਦਿੱਤਾ। ਕਿਵੇਂ ਦੇਖਦੇ ਹੋ ਰਾਜਨੀਤੀ ਨੂੰ? ਦੇਖੋ ਜਿਹੜੇ ਪੰਜਾਬ ਦੇ ਲੋਕ ਹੈ ਬਹੁਤ ਸੈਂਸਿਟਿਵ ਹੈ ਜੀ। ਪੰਜਾਬ ਦੇ ਲੋਕ ਭਾਵਨਾਤਮਕ ਹੋ ਕੇ ਮਤਲਬ ਉਹਨਾਂ ਨੂੰ ਆਦਤ ਹੈ ਚੱਲਣ ਦੀ, ਤੇ ਜਿਹੜੇ ਹਾਲਾਤ ਉਸ ਟਾਈਮ ਕਾਂਗਰਸ ਪਾਰਟੀ ਦੇ ਸੀ ਜਾਂ ਪਿਛਲੇ ਟਾਈਮ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਸੀ, ਜਾਂ ਉਸ ਟਾਈਮ ਦੇ ਉੱਤੇ ਲੋਕਾਂ ਦੇ ਵਿੱਚ ਗੱਲ ਚੱਲੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਰਲੇ ਹੋਏ ਆ। ਇਹ 75-25 ਦੀ ਸਰਕਾਰ ਹੈ। ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਤੇ ਇਹ ਗੱਲਾਂ ਉੱਪਰ ਕੇ ਸਾਹਮਣੇ ਲੋਕਾਂ ਨੇ ਆਉਣੀਆਂ ਹੈ, ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਕੋਈ ਨਵੀਂ ਪਾਰਟੀ ਨੂੰ ਲੈ ਕੇ ਆਈ। ਨਵੀਂ ਪਾਰਟੀ ਦੇ ਬੰਦੇ ਆ ਕੇ ਖੜ ਗਏ, ਲੋਕਾਂ ਨੇ ਵੋਟਾਂ ਪਾਤੀਆਂ, ਔਰ ਜਿਨ੍ਹਾਂ ਨੂੰ ਵੋਟਾਂ ਪਾਈਆਂ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ, ਕਿਤੇ ਮਿਲਿਆ ਵੀ ਨਹੀਂ ਹੋਣਾ, ਕਿਸੇ ਨੇ ਵੋਟ ਮੰਗੀ ਵੀ ਨਹੀਂ ਹੋਣੀ। ਤਾਂ ਜਿਹੜੀਆਂ ਪਹਿਲੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਵੋਟ ਕੀਤਾ ਉਹਨਾਂ ਨੇ ਜੀ। ਔਰ ਜਿਨ੍ਹਾਂ ਨੂੰ ਵੋਟ ਕੀਤਾ ਉਹ ਕੋਈ ਵੀ ਸੀ, ਚਾਹੇ ਉੱਗੋ ਕੇ ਸੀ, ਚਾਹੇ ਕੋਈ ਸੀ, ਉਹ ਸਾਰੇ ਜਿੱਤ ਗਏ। ਪਰ ਦੁੱਖ ਦੀ ਗੱਲ ਇਹ ਆ ਵੀ ਉਹ ਜਿੱਤ ਗਏ ਤੇ ਉਹਨਾਂ ਦੇ ਜਿੱਤਣ ਦੇ ਨਾਲ 1 ਸਾਲ ਹੋਇਆ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ। ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਹੜੇ ਚੀਜ਼ ਨੂੰ ਦੇਖ ਕੇ ਸੋਚ ਕੇ ਅਸੀਂ ਵੋਟ ਪਾਈ ਸੀ, ਉਹ ਸਾਲ ਦੇ ਵਿੱਚ ਪੂਰੀ ਨਹੀਂ ਹੋਈ ਕਿ ਉਮੀਦ ਵੀ ਛੱਡ ਗਏ ਲੋਕ। ਤਾਂ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਸ ਭਾਵਨਾ ਦੇ ਵਿੱਚ ਲਿਆਉਣ ਲਈ ਉਹਨਾਂ ਦਾ ਏਜੰਡਾ, ਉਹਨਾਂ ਦੀ ਕੰਪੇਨ, ਉਹਨਾਂ ਦੇ ਵਾਅਦੇ, ਉਹਨਾਂ ਦੀਆਂ ਮਿੱਠੀਆਂ ਗੱਲਾਂ, ਉਹਨਾਂ ਦੇ ਲੰਮੇ ਚੌੜੇ ਰਾਇਤਾਂ ਦੀਆਂ ਜਿਹੜੀਆਂ ਸਕੀਮਾਂ ਉਹ ਲੈ ਕੇ ਆਏ ਅਤੇ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਈ।
ਸਿੰਗਲਾ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਲੋਕਾਂ ਨੇ ਉਹ ਵੋਟਾਂ ਉਹਨਾਂ ਦੇ ਵਾਅਦੇ ਦੇਖ ਕੇ ਜਾਂ ਉਹਨਾਂ ਦੀਆਂ ਗਰੰਟੀਆਂ ਦੇਖ ਕੇ ਵੋਟ ਪਾਈ, ਪਰ ਜਲੰਧਰ ਜਿਮਨੀ ਚੋਣ ਹੁੰਦੀ ਹੈ, ਜਲੰਧਰ ਜਿਮਨੀ ਚੋਣ ਦੇ ਵਿੱਚ ਬੀਜੇਪੀ ਫੇਰ ਪਿੱਛੇ ਰਹਿ ਜਾਂਦੀ ਹੈ, ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਆ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਥੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ, ਅਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਨੇ। ਦੇਖੋ, ਇਹ ਜਿਹੜੀ ਚੋਣ ਹੁੰਦੀ ਹੈ, ਆਮ ਆਦਮੀ ਪਾਰਟੀ ਦੇ 5 MLA ਆ ਉੱਥੇ, ਔਰ ਸਾਰਾ ਪ੍ਰਸ਼ਾਸਨ ਤੇ ਹੋਰ ਜਿਹੜੇ ਹੈਗੇ ਆ ਸਰਕਾਰੀ ਮਸ਼ੀਨਰੀ ਜਿਹੜੀ ਵਰਤ ਕੇ ਇਹ ਜਿਹੜੀ ਵੋਟ ਪਈ ਹੈ, ਔਰ ਉਹਦੇ ਵਿੱਚ ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ, ਔਰ ਜਿਹੜੀ ਵੋਟ ਬੈਂਕ ਵਧਿਆ ਭਾਰਤੀ ਜਨਤਾ ਪਾਰਟੀ ਦਾ, ਔਰ 2 ਸੀਟਾਂ ਦੇ ਵਿੱਚੋਂ ਕਲੀਅਰ ਜਿੱਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ। 2 ਸੀਟਾਂ ਤੇ 2 ਨੰਬਰ 'ਤੇ ਆਈ ਹੈ ਭਾਰਤੀ ਜਨਤਾ ਪਾਰਟੀ। ਤਾਂ ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਤੇ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਅਕਾਲੀ ਦਲ ਦੀ ਤਾਂ ਜਿਹੜੀ ਐਕਚੁਅਲੀ ਕੀ ਹੈ ਕਿ ਉਸ ਤੋਂ ਬਾਅਦ ਕਾਂਗਰਸ ਗਈ ਸੀ ਤੇ ਅਕਾਲੀ ਦਲ ਦੇ ਆਉਣ ਦੀ ਵਾਰੀ ਸੀ, ਪਰ ਅਕਾਲੀ ਦਲ ਕਾਂਗਰਸ ਤੋਂ ਵੀ ਪਛੜ ਗਿਆ। ਤਾਂ ਇਹ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਅਕਾਲੀ ਦਲ ਦੀ ਪਕੜ ਜਿਹੜੀ ਹੈਗੀ ਆ ਉਹ ਖਤਮ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ, ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤਰ ਵੋਟ ਪਈ ਹੈ। ਆਉਣ ਵਾਲੇ ਟਾਈਮ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜੋੜਨ ਦੇ ਵਿੱਚ ਜ਼ੋਰ ਲਾ ਕੇ 2024 ਦੇ ਵਿੱਚ ਜਿਹੜਾ ਹੈਗਾ ਵਧੀਆ ਰਿਜ਼ਲਟ ਲੈ ਕੇ। ਸਿੰਗਲਾ ਸਾਹਿਬ, ਤੁਸੀਂ ਕਿਹਾ ਕਿ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਵਧੀਆ ਜਿੱਤ ਪ੍ਰਾਪਤ ਕਰੂ, ਪਰ ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ, ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਉਹ ਦੇਖੋ, ਉੱਥੋਂ ਦਾ ਜਿਹੜਾ ਬਣਿਆ ਲੋਕਾਂ ਦਾ, ਇੱਕ ਪਾਰਟੀ ਨੇ ਜਿੱਤਣਾ, ਦੂਜੀ ਵਾਰੀ ਹਾਰਨਾ, ਉਹ ਉਸ ਚੱਕਰ ਦੇ ਵਿੱਚ ਹੈ। ਸਰਕਾਰ ਦੀ ਲੋਕਾਂ ਨੂੰ ਐਂਟੀ ਇਨਕੰਬੈਂਸੀ ਬਣੀ, ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪ੍ਰਤੀਸ਼ਤ ਦੇ ਵਿੱਚ 1% ਵੀ ਕਮੀ ਨਹੀਂ ਹੋਈ। ਜਿੰਨੀ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਇਲੈਕਸ਼ਨਾਂ ਲਈ ਸੀ, ਉਨੀ ਵੋਟ ਭਾਰਤੀ ਜਨਤਾ ਪਾਰਟੀ ਨੇ ਲਈ ਹੈ। ਔਰ ਜਿਹੜਾ ਹੈਗਾ ਕਿ ਤਵਾਜ਼ਨ ਆਪਸ ਵਿੱਚ ਵਿਗੜਿਆ ਹੈ, ਤਾਂ JDU ਦਾ ਜਿਹੜਾ ਹੈਗਾ ਜਨਤਾ ਦਲ ਦਾ, ਜੋ ਦੇਵਗੌੜੇ ਦਾ ਜਨਤਾ ਦਲ ਹੈ, ਉਹਦੀ ਵੋਟ ਕਾਂਗਰਸ ਪਾਰਟੀ ਸ਼ਿਫਟ ਹੋਈ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਇਹ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਕੋਈ ਘਾਟਾ ਪਿਆ? ਦੇਖੋ, ਬਹੁਤ ਸਿਆਣੇ ਇਨਸਾਨ ਸਨ, ਬਹੁਤ ਲੰਮਾ ਟਾਈਮ ਉਹਨਾਂ ਨੇ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਹੈ। ਔਰ ਪੰਜਾਬ ਵਾਸਤੇ ਮੈਂ ਕਹਿ ਸਕਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਹੈਗੀ ਹੈ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ, ਪੰਜਾਬ ਨੂੰ ਦੇ ਲੋਕਾਂ ਨੂੰ ਮਦਦ ਕਰਨ ਲਈ, ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਮਤਲਬ ਇੱਕ ਕਰਨ ਲਈ ਉਹਨਾਂ ਨੇ ਪੂਰਾ ਯੋਗਦਾਨ ਪਾਇਆ ਹੈ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ ਜਾਂਦੇ ਆ ਤਾਂ ਉਹਦਾ ਨੁਕਸਾਨ ਤਾਂ ਸਮਾਜ ਨੂੰ ਝੱਲਣਾ ਪੈਂਦਾ ਹੈ। ਉਹਦਾ ਨੁਕਸਾਨ ਜਿੱਥੇ ਸਾਡੇ ਲੋਕਾਂ ਨੂੰ ਪਿਆ, ਤਾਂ ਮੈਂ ਕਹਿ ਸਕਦਾ ਕਿ ਅਕਾਲੀ ਦਲ ਨੂੰ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਟਾਈਮ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਏਗਾ। ਅਕਾਲੀ ਦਲ ਸਰਵਾਈਵ ਕਰੂ, ਕਿਉਂਕਿ ਤੁਸੀਂ ਵੀ ਇੱਕ ਹਿੱਸਾ ਰਹੇ ਹੋ ਅਕਾਲੀ ਦਲ ਦਾ ਕਿਸੇ ਟਾਈਮ। ਦੇਖੋ, ਜਿਹੜੀ ਹੁਣ ਅੱਜ ਜਲੰਧਰ ਦੇ ਵਿੱਚ ਜੋ ਹਾਲ ਰਿਹਾ ਹੈ ਅਕਾਲੀ ਦਲ ਦਾ, ਸਾਰੀਆਂ ਸੀਟਾਂ ਦੀ ਪਛੜਿਆ, 9 ਦੀਆਂ 9 ਕਾਂਸਟੀਚੁਐਂਸੀ ਤੋਂ ਪਛੜ ਗਿਆ। ਪੇਂਡੂ ਕਾਂਸਟੀਚੁਐਂਸੀ ਦੇ ਵਿੱਚ ਵੀ ਜੋ ਅਕਾਲੀ ਦਲ ਨੂੰ ਆਉਣੀ ਚਾਹੀਦੀ ਸੋ ਨਹੀਂ ਆਈ। ਤਾਂ ਮੈਂ ਕਹਿ ਸਕਦਾ ਕਿ ਅਕਾਲੀ ਦਲ ਦੀ ਸਰਵਾਈਵਲ ਆਪ ਆਦਮੀ ਪਾਰਟੀ ਦੀ ਜਿਹੜੀ ਇਨਕੰਬੈਂਸੀ ਦਾ ਫਾਇਦਾ ਅਕਾਲੀ ਦਲ ਨੂੰ ਨਹੀਂ ਹੋਇਆ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਕਿ ਅੱਜ ਜਿਹੜਾ ਅਕਾਲੀ ਦਲ ਕੋਲ ਇੱਕ ਟਾਈਮ ਆਇਆ ਸੀਗਾ, ਉਹ ਖੁੱਸ ਗਿਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬਿਹਤਰ ਭਵਿੱਖ ਮੈਨੂੰ ਨਹੀਂ ਲੱਗਦਾ ਕਿ ਉਹ ਸਰਵਾਈਵ ਕਰ ਸਕੇਗਾ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ
ਕਰ ਰਿਹਾ ਸੀ। ਕਿਵੇਂ ਦੇਖਦੇ ਹੋ ਮੌਜੂਦਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਿ ਬੜਾ ਉੱਭਰ ਕੇ ਸਾਹਮਣੇ ਆਇਆ ਜਦੋਂ ਚਿਹਰਾ ਐਲਾਨਿਆ ਗਿਆ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ? ਕਿਵੇਂ ਦੇਖਦੇ ਹੋ ਇਹਨਾਂ ਦੇ ਚਿਹਰੇ ਨੂੰ ਕਿ ਅੱਜ ਪੰਜਾਬ ਦੇ ਲਈ ਕੁਛ ਕਰ ਗੁਜ਼ਰਨ ਦੀ ਉਮੀਦ ਹੈ? ਦੇਖੋ, ਇਹ ਜਿਹੜੀ ਸਰਕਾਰ ਹੈ ਜਾਂ ਭਗਵੰਤ ਮਾਨ ਹੈ, ਜੋ ਫੈਸਲੇ ਪੰਜਾਬ ਦੇ ਲਏ ਗਏ ਜਾਂ ਜੋ ਪੰਜਾਬ ਦੇ ਵਿੱਚ ਹਾਲਾਤ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਆਪਦੇ ਉਹਦੇ ਵਿੱਚ ਤਾਂ ਕਾਬਲ ਹੋ ਸਕਦਾ ਹੈ ਜੋ ਸਟੇਜ ਕਰੈਕ ਕਰਦਾ ਸੀਗਾ, ਪਰ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ 1 ਸਾਲ ਦਾ ਜਿਹੜਾ ਇਹਨਾਂ ਨੇ ਪੀਰੀਅਡ ਦੇ ਵਿੱਚ ਕੰਮ ਕੀਤਾ, ਉਹ ਮੁੱਖ ਮੰਤਰੀ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਸਕੇ। ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਬੇਸ਼ੱਕ ਉਹ ਆਪਦੀ ਪਾਰਟੀ ਦਾ ਹੋਵੇ, ਬੇਸ਼ੱਕ ਉਹ ਬਗਾਨੀ ਪਾਰਟੀ ਦਾ ਹੋਵੇ। ਇਹ ਤਾਂ ਉੱਤੇ ਜਿੱਦੇ ਬੋਰਡ ਲਾਦੇ ਸੀ ਇਹਨਾਂ ਨੇ ਕਿ ਰਿਸ਼ਵਤ ਖਤਮ, ਬੋਰਡ ਲਾਦੇ ਸੀ ਢਿੱਲੋਂ ਸਾਹਿਬ ਰਿਸ਼ਵਤ ਖਤਮ, ਤੇ ਇਹਨਾਂ ਦੇ ਹੋਰ MLA ਹੀ ਫੜੀ ਜਾਂਦੇ ਆ ਹੈਂ, ਬੜੇ ਬੜੇ ਐਲੀਗੇਸ਼ਨ ਲੱਗ ਰਹੇ ਆ, ਬੜੇ ਰਿਸ਼ਵਤ ਹੈ ਜਿਹੜੀ, ਤੁਸੀਂ ਲੋਕਾਂ ਦੇ ਵਿੱਚ ਜਾ ਕੇ ਪੁੱਛੋ ਵੀ ਜਿਹੜੀ ਰਿਸ਼ਵਤ ਦੇ ਰੇਟ ਹੈ ਉਹ ਜਿਹੜੇ ਹੁੰਦੇ ਸੀਗੇ ਉਹ 10 ਗੁਣਾ ਪਹਿਲਾਂ ਨਾਲ ਵੱਧ ਗਿਆ, ਤੇ ਰਿਸ਼ਵਤ ਵਧੀ ਹੈ, ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਹੋ ਰਿਹਾ। ਅਨਮੋਲ ਰਤਨ ਜੀ ਇੱਥੋਂ ਬਠਿੰਡੇ ਤੋਂ ਹੀ ਨੇ, ਉਹਨਾਂ ਦੇ ਨਾਲ ਵੀ ਕਾਫੀ ਜਿਹੜੀ ਕਿ ਮਸਲਾ ਭਖਿਆ ਹੋਇਆ ਉਹਨਾਂ ਦਾ। ਹਾਂ ਬਿਲਕੁਲ, ਅੰਦਰ ਨੇ ਅਨਮੋਲ ਰਤਨ, ਬੜਾ ਕੁਛ ਉਹਨਾਂ ਨੇ ਕੀਤਾ ਜਿਹੜਾ ਸਾਹਮਣੇ ਆਇਆ, ਤੇ ਇਹ ਤੋਂ ਪਤਾ ਲੱਗਦਾ ਕਿ 3 ਦਿਨਾਂ 'ਚ ਰਿਸ਼ਵਤ ਖਤਮ ਕਰਨ ਵਾਲੇ ਦੇ ਇਹਨਾਂ ਦੇ ਆਪਦੇ ਜਿਹੜੇ MLA ਉਹੀ ਬਹੁਤ ਪੰਜਾਬ ਨੂੰ ਲੁੱਟਣ ਦੇ ਵਿੱਚ ਲੱਗੇ ਹੋਏ ਆ। ਸਿੰਘਲਾ ਜੀ, ਜੇ ਥੋੜ੍ਹੀ ਜਿਹੀ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਦੇ ਵਿੱਚ ਕੀ ਦੇਖਦੇ ਹੋ ਜਿਹੜਾ ਕਿ ਕਾਫੀ ਉਹਨਾਂ ਦੀ ਆਪਸੀ ਜੰਗ ਚੱਲੀ, ਫਿਰ ਉਸ ਤੋਂ ਬਾਅਦ ਫਿਰ ਇੱਕ ਲੀ ਤੇ ਚੱਲੀ ਕਾਂਗਰਸ, ਉਸ ਦੇ ਵਿੱਚ ਕੀ ਦੇਖੋ? ਕਾਂਗਰਸ ਪਾਰਟੀ ਦਾ ਡਿਸਪਲਿਨ ਨਹੀਂ ਰਿਹਾ, ਕਾਂਗਰਸ ਪਾਰਟੀ ਦਾ ਜਿਹੜਾ ਸੈਂਟਰਲ, ਦੇਖੋ ਕਾਂਗਰਸ ਪਾਰਟੀ ਚੱਲ ਰਹੀ ਸੀ ਜੋ ਇਹਨਾਂ ਦੀ ਸੈਂਟਰ ਬਾਡੀ ਤੇ ਜਾਂ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਤੇ, ਉੱਥੋਂ ਜਿਹੜਾ ਹੈਗਾ ਕਿ ਕੰਟਰੋਲ ਖਤਮ ਹੋ ਚੁੱਕਾ ਹੈ। ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਫੇਸਲੈਸ ਹੋ ਚੁੱਕੀ ਹੈ, ਲੀਡਰਲੈਸ ਹੋ ਚੁੱਕੀ ਹੈ। ਕੀ ਹਾਲਾਤ ਬਣਨਗੇ ਇਹ ਆਉਣ ਵਾਲੇ ਟਾਈਮ 'ਚ? ਕਿਹੜਾ ਲੀਡਰ ਮੰਨਦੇ ਸੀ ਕਾਂਗਰਸ ਦਾ ਜਿਹੜਾ ਵੱਡਾ ਚਿਹਰਾ ਸੀ, ਪੰਜਾਬ ਨੂੰ ਪ੍ਰੈਫਰ ਕਰਦੇ ਸੀ? ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੰਨਦੇ ਸੀ ਜਾਂ ਸੁਨੀਲ ਜਾਖੜ ਹੋਰਾਂ ਨੂੰ ਮੰਨਦੇ ਸੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤ ਕੰਮ ਕਾਂਗਰਸ ਪਾਰਟੀ ਕੀਤਾ, ਸੁਨੀਲ ਜਾਖੜ ਨੇ ਵੀ ਬਹੁਤ ਟਾਈਮ ਬਹੁਤ ਵਧੀਆ ਕੰਮ ਕੀਤਾ ਹੈ, ਹੋਰ ਜਿਹੜੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ, ਪਰ ਕਾਂਗਰਸ ਪਾਰਟੀ ਜਿਹੜਾ ਹੈਗਾ ਹੈ ਕਿ ਇਸ ਤਰੀਕੇ ਨਾਲ ਨਹੀਂ ਚੱਲਦੀ। ਉਹ ਤਾਂ ਸਿਰਫ ਜਿਹੜਾ ਦਿੱਲੀ ਦਰਬਾਰ ਦੀ ਹਾਜ਼ਰੀ ਭਰਦਾ ਹੈ ਉਹਨੂੰ ਕੁਝ ਮਿਲਦਾ, ਅਤੇ ਤੁਸੀਂ ਚੰਨੀ ਤੇ ਜਾਖੜ ਵੇਲੇ, ਜਾਖੜ ਦੇ ਵੇਲੇ 42 MLA ਮੁੱਖ ਮੰਤਰੀ ਬਣਾਉਣ ਲਈ ਤਿਆਰ ਸੀ, ਪਰ ਸੈਂਟਰ ਦੇ ਵਿੱਚ ਬੈਠੇ ਲੋਕ